Delhi police starts removing barricades at Tikri border point. 4 out of 8 layers of barricades at Tikri border have been removed. However, the cement barricades are still there and road remains closed for commuters. पुलिस भी कह रही है जी ये कोई इल इंटेंशन नहीं लगती, सवेर का वेला सी, ड्राइवर नूं शायद नज़र नहीं आया कि डिवाइडर के पार कौन है, और वो जो पुराना ट्रक सी 15 साल पुराना उहदियां शायद ब्रेकां नहीं लगियां। इहदे उन्हें ये कहा राहुल गांधी ने अन्नदाता इस धरती का मारिया, उन्होंने माइयां नूं मारिया गया और उन्होंने जिहड़ा है कि क्रूएलिटी है और नफरत है उन्हें इस सारे दे नाल प्रियंका गांधी ने भी इस किस्म का ही किया। उन्होंने कहा कि भी ये सारा ही देयर इज़ नो प्रॉपर प्राइस फॉर द क्रॉप व्हेन द फार्मर्स ग्रो इट बाय वर्किंग हार्ड। देर उन्होंने बुंदेलखंड च मारे गए 2 किसानों की भी गल की कि फर्टिलाइज़र भी नहीं मिल रहे, और उन्होंने कहा कि भी ये एंटाई फार्मर एटीट्यूड है। और इस सारे दे उत्ते इन्हें शी टैग द ट्वीट ए वीडियो ऑफ वोमेन एक्सप्रैसिंग प्रॉब्लम्स फेस्ड बाय हर। दर्शकों ब्रेक तो बाद तुहाडा सब दा भरपूर स्वागत है। सो असी बड़ी ही सैड न्यूज़ है तुहाडे नाल डिस्कस करन जा रहे हैं कि टिकरी बॉर्डर तो दुखदाई खबर सामने आई है, जिस अनुसार 3 सिख किसान बीबियां नूं ट्रक थले कुचल के मार दिता गया है ਅਤੇ 3 होर गंभीर रूप विच ਜ਼ਖਮੀ ਹਨ। सो लखीमपुर खीरी विच बीजेपी ਦੇ ਗੁੰਡਿਆਂ ਵੱਲੋਂ ਗੱਡੀਆਂ ਹੇਠ ਰੋਂਦ ਕੇ ਮਾਰ ਗਏ 5 ਕਿਸਾਨਾਂ ਤੋਂ ਬਾਅਦ ਹੁਣ ਇਹ ਜਿਹੜੀ ਘਟਨਾ ਟਿਕਰੀ ਬਾਰਡਰ ਤੇ ਵਰਤਾਈ ਗਈ ਹੈ। ਭਾਵੇਂ ਇਸ ਨੂੰ ਐਕਸੀਡੈਂਟ ਦਾ ਜਿਹੜਾ ਨਾਂ ਦਿੱਤਾ ਜਾ ਰਿਹਾ ਹੈ, ਪਰ ਕਿਸਾਨ ਲਹਿਰ ਨੂੰ ਖਤਮ ਕਰਨ ਲਈ ਗੱਡੀ ਹੇਠ ਜਿਹੜੀ ਦਰੜ ਕੇ ਮਾਰਨਾ ਮੋਦੀ ਸਰਕਾਰ ਦਾ ਇੱਕ ਨਵਾਂ ਹਥਿਆਰ ਜਾਪਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ किसान मोर्चा ਜਿਹੜਾ ਆਲਮੋਸਟ 11 ਮਹੀਨੇ ਤੋਂ ਜ਼ਿਆਦਾ ਹੁਣ ਹੋ ਗਏ ਨੇ ਉਸਨੂੰ, ਉਸ ਦੇ ਬਿਹਾਈਂਡ ਕੀ ਚੱਲ ਰਿਹਾ ਹੈ, ਹਕੂਮਤ ਕਿਹੜੇ ਪੱਤੇ ਖੇਡ ਰਹੀ ਹੈ। ਕੈਪਟਨ ਅਮਰਿੰਦਰ ਵਾਲਾ ਪੱਤਾ ਤਾਂ ਠੁੱਸ ਹੋ ਗਿਆ ਲੱਗਦਾ, ਔਰ ਉਹਦੀ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਕੱਲਾ ਹੀ ਕੁਰਸੀ ਢਾ ਕੇ ਬੈਠਾ ਸੀ, ਕੋਈ ਵੀ ਨਾਲ ਨਾ MLA ਹੈ ਨਾ ਹੀ ਉਹਦਾ ਜਿਹੜਾ ਟਵੀਟ ਕਰਨ ਦੇ ਵਿੱਚ ਉਹਦਾ ਟੈਕਨੀਕਲ ਹੈਡ ਹੁੰਦਾ, ਉਹਦਾ ਮੀਡੀਆ ਐਡਵਾਈਜ਼ਰ ਵੀ ਰਵੀਨ ਠੁਕਰਾਲ, ਉਹ ਕੈਨੇਡਾ 'ਚ ਆ ਕੇ ਬੈਠਾ ਹੈ, ਔਰ ਕੋਈ ਵੀ ਘਰ ਵਾਲੀ ਵੀ ਨਾਲ ਨਹੀਂ ਬੈਠੀ। ਉਹਨੂੰ ਵੀ ਜਦੋਂ ਪੁੱਛਿਆ ਇੱਕ ਪੱਤਰਕਾਰ ਨੇ ਕਿ ਵੀ ਜੇ ਤੂੰ ਨਵੀਂ ਪਾਰਟੀ ਬਣਾਏਗਾ ਬੀਬੀ ਪਰਨੀਤ ਕੌਰ ਤੇਰੇ ਨਾਲ ਆਏਗੀ ਕਿ ਕਾਂਗਰਸ 'ਚ ਰਹੇਗੀ, ਕਹਿੰਦਾ ਫੁਲਿਸ਼ ਕੁਐਸਚਨ। ਹੁਣ ਮਤਲਬ ਇਹ ਆ ਵੀ ਉਹਨੂੰ ਇਹ ਵੀ ਨਹੀਂ ਪਤਾ ਵੀ ਹੁਣ ਉਹ ਤਾਂ ਅਰੂਸਾ ਆਲਮ ਦੇ ਪਿੱਛੇ ਲੱਗਾ ਰਿਹਾ ਵੀ ਪਰਨੀਤ ਕੌਰ ਨੇ ਕੀ ਕਰਨਾ, ਫੁਲਿਸ਼ ਤਾਂ ਤੂੰ ਹੈ। ਸਵਾਲ ਤਾਂ ਬੜਾ ਜੈਨੂਅਨ ਹੈ ਕਿ ਵੀ ਬਾਕੀਆਂ ਨੂੰ ਜਦੋਂ ਕਹਿ ਰਹੇ ਹਾਂ ਕਿ ਅਸੀਂ ਪਾਰਟੀ ਸਿੰਬਲ ਲੈ ਰਹੇ ਹਾਂ, ਅਸੀਂ ਚੋਣ ਕਮਿਸ਼ਨ ਨੂੰ ਕੀਤਾ ਹੋਇਆ ਇਸ ਲਈ ਅਸੀਂ ਪਾਰਟੀ ਦਾ ਨਾਂ ਨਹੀਂ ਦੱਸਣਾ, ਤੂੰ ਪਹਿਲਾਂ ਦੱਸ ਵੀ ਤੇਰੀ ਘਰ ਵਾਲੀ ਤੈਨੂੰ ਜੁਆਇਨ ਕਰੇਗੀ ਕਿ ਨਹੀਂ। ਹੁਣ ਇਹਦਾ ਮਤਲਬ ਇਹ ਹੈ, ਔਰ ਅੱਜ ਅਮਿਤ ਸ਼ਾਹ ਨਾਲ ਉਹਨੇ ਮਿਲਣਾ ਸੀ ਕਿਉਂਕਿ ਇਹ ਸੀ ਕਿ 3 ਮੀਟਿੰਗਾਂ ਹੋਈਆਂ ਔਰ ਇਹ ਆਮ ਚਰਚਾ ਸੀ ਕਿ ਸ਼ਾਇਦ ਕਿਸਾਨਾਂ ਦੇ ਲਈ ਕੋਈ ਨਾ ਕੋਈ ਜੇ ਇਹਨੂੰ ਬਿਲਡ ਕਰਨਾ ਬੀਜੇਪੀ ਨੇ, ਇਹਦੇ ਰਾਹੀਂ ਕੋਈ ਸਮਝੌਤੇ ਦੀ ਲਾਈਨ, ਕਾਨੂੰਨ ਵਾਪਸ ਲੈਣ ਦੀ ਲਾਈਨ ਹੋਏ। ਲੇਕਿਨ ਉਹ ਅਸੀਂ ਡਿਸਕਸ ਕਰਾਂਗੇ ਅਗਲੇ ਪਾਰਟ ਦੇ ਵਿੱਚ ਕਿ ਭਾਈ ਬੀਜੇਪੀ ਦੀ ਖੇਡ ਕੀ ਹੈ, ਤੇ ਉਹ ਜਿਹਨੂੰ ਇਹ ਕਹਿੰਦੇ ਨੇ ਉਹ ਤਰੂਪ ਦਾ ਪੱਤਾ, ਕਿ ਅਮਰਿੰਦਰ ਵੀ ਉਹ ਤਰੂਪ ਦਾ ਪੱਤਾ ਤੇ ਰਿਹਾ ਨਹੀਂ, ਉਹ ਤਾਂ ਪਿੱਪਲ ਦੇ ਪੱਤੇ ਆ ਵੇ ਖੜ ਲਾਈ ਉਹ, ਉਹਨੇ ਕਿਹਾ ਵੀ ਇਹ ਖੜ ਕਰਨ ਵਾਲਾ ਪਿੱਪਲ ਦਾ ਪੱਤਾ ਹੀ ਹੈ, ਇਹ ਤਰੂਪ ਦਾ ਪੱਤਾ ਨਹੀਂ ਹੈ। ਲੇਕਿਨ ਜਿਹੜੀ ਦੁਖਦਾਈ ਖਬਰ, ਔਰ ਬੇਸ਼ੱਕ ਇਹ ਜਿਹੜੇ ਸਾਡੀ ਕਾਮਰੇਡਰੀ ਲੀਡਰਸ਼ਿਪ ਹੈ ਆਲਵੇਜ਼ ਔਨ ਦਾ ਡਿਫੈਂਸਿਵ, ਸਿੱਖਾਂ ਦੇ ਮਾਮਲੇ 'ਚ ਤਾਂ ਜਦੋਂ ਕੋਈ ਕੇਸ ਆਉਂਦਾ ਹੈ 26 ਜਨਵਰੀ ਦਾ ਹੋਏ ਜਾਂ ਕੇਸਰੀ ਨਿਸ਼ਾਨ ਸਾਹਿਬਾਂ ਦਾ ਹੋਏ, ਬੈਕਫੁੱਟ ਤੇ ਜਾ ਕੇ ਗੱਲ ਕਰਦੇ ਰਹੇ। ਲੇਕਿਨ ਹੁਣ ਜਦੋਂ ਕੁਛ ਵਾਪਰ ਰਿਹਾ, ਔਰ ਮੈਂ ਵੈਸੇ ਹਾਲਾਂ ਹੈ ਤਾਂ ਇਹ ਟੱਬਰ ਵੀ ਉਸੇ ਹੀ ਲਾਈਨ ਦੇ ਉੱਤੇ ਹੀ ਹੈ, ਲੇਕਿਨ ਜੇ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਉਹਨਾਂ ਦੀਆਂ ਤੁਸੀਂ ਟਵੀਟਸ ਤੋਂ ਅੰਦਾਜ਼ਾ ਲਾਓ ਤੇ ਇਹ ਲੱਗਦਾ ਹੈ ਕਿ ਵੀ ਉਹ ਪੋਲੀਟੀਕਲੀ ਸਮਾਰਟ ਪਲੇ ਕਰ ਰਹੇ ਨੇ। ਹਾਲਾਂ ਇਨ ਦਾ ਐਂਡ ਸਾਡੇ ਐਂਗਲ ਲਈ ਜਾਂ ਈਵਨ ਕਿਸਾਨਾਂ ਦੇ ਲਈ ਵੀ ਇਹ ਸਾਰਾ ਜੋ ਇਹਨਾਂ ਨੇ ਕੀਤਾ, ਉਸ ਤੋਂ ਪਹਿਲਾਂ ਕਿਹੜਾ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਇਹ ਸਾਰਾ ਕਾਰਪੋਰੇਟ ਸੈਕਟਰ ਜਾਂ ਦੂਜਾ ਇਹ ਤਾਂ ਸ਼ੁਰੂ ਹੀ ਉਦੋਂ ਹੋਇਆ ਜਦੋਂ ਇਕਨੋਮਿਕਲ ਰਿਫਾਰਮਸ ਦੇ ਨਾਂ ਥੱਲੇ 1993 ਦੇ ਵਿੱਚ 92-93 'ਚ ਜਿਹੜੀ ਆ ਮਾਰਕੀਟ ਖੋਲ੍ਹੀ ਗਈ, ਔਰ ਉਹ ਸਾਰੇ ਕਾਨੂੰਨ, ਉਹੀ ਕਮੇਟੀਆਂ, ਉਹੀ ਤੁਸੀਂ ਮਨਟੇਕ ਸਿੰਘ ਆਹਲੂਵਾਲੀਆ ਦੀ ਫਾਰਮਰਸ ਦੇ ਉੱਤੇ ਜਾਂ ਫਾਰਮਿੰਗ ਤੇ ਰਿਪੋਰਟ ਕੱਢ ਲਓ ਤਾਂ ਤੁਹਾਨੂੰ ਵਸਟ ਨਜ਼ਰ ਆਉਂਦਾ ਕੀ ਹੈ। ਲੇਕਿਨ ਘੱਟੋ ਘੱਟ ਜੇ ਇੱਕ ਕਾਮਨ ਬੰਦੇ ਨੂੰ ਸਮਝ ਆਉਂਦਾ ਹੈ ਕਿ ਵੀ ਇਹ ਜਦੋਂ ਇਹਨਾਂ ਨੇ ਲਖੀਮਪੁਰ ਖੀਰੀ 'ਚ
ਇਸ ਪੀਰੀਅਡ 'ਚ ਜਦੋਂ ਉਹਨਾਂ ਨੇ ਗੱਡੀਆਂ ਨੂੰ 3 ਗੱਡੀਆਂ ਉਹਨਾਂ ਨੇ ਐਜ਼ ਏ ਵੈਪਨ ਇਸਤੇਮਾਲ ਕੀਤੀਆਂ, 4 ਸਿੱਖ ਕਿਸਾਨ, 1 ਪੱਤਰਕਾਰ, ਉਹ ਉਹਨਾਂ ਥੱਲੇ ਦਰੜ ਕੇ ਮਾਰ ਦਿੱਤੇ। ਉਦੋਂ ਵੀ ਸਾਨੂੰ ਇਹ ਲੱਗਦਾ ਸੀ ਕਿ ਵੀ ਇਸ ਕਿਸਮ ਦਾ ਕਾਰਾ ਵਰਤਾਰਾ ਉਹਨਾਂ ਦੇ ਲਈ ਕਿਤੇ ਵੀ ਕਰਨਾ ਜਿਹੜਾ ਕੋਈ ਔਖਾ ਕੰਮ ਨਹੀਂ ਹੈ, ਕਿ ਵੀ ਇਹ ਐਜ਼ ਏ ਵੈਪਨ ਇਹਨੂੰ ਇਸਤੇਮਾਲ ਕਰਨ ਤੇ ਆ ਗਏ ਨੇ। ਹੁਣ ਜਿਹੜੀ ਅੱਜ ਘਟਨਾ ਵਾਪਰਦੀ ਹੈ, ਸਵੇਰ ਦੇ 5 ਵਜੇ ਦੇ ਕਰੀਬ 3 ਬੀਬੀਆਂ ਮਾਈਆਂ, ਬੀਬੀ ਸ਼ਿੰਦਰ ਕੌਰ, ਅਮਰਜੀਤ ਕੌਰ, ਗੁਰਮੇਲ ਕੌਰ, ਜਿਨ੍ਹਾਂ ਦਾ ਸੰਬੰਧ ਮਾਨਸਾ ਜ਼ਿਲ੍ਹੇ ਨਾਲ ਹੈ, ਉਹ ਉੱਥੇ ਕਾਫੀ ਦੇਰ ਤੋਂ ਟਿਕਰੀ ਬਾਰਡਰ ਦੇ ਉੱਤੇ ਬੈਠੀਆਂ ਸੀ, ਕਿਉਂਕਿ ਟਿਕਰੀ ਬਾਰਡਰ ਇੱਕ ਐਸਾ ਬਾਰਡਰ ਹੈ ਜਿੱਥੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿਸਾਨ ਬੀਬੀਆਂ ਨੇ ਉਹ ਵੀ ਉਹਦਾ ਹਿੱਸਾ ਨੇ ਪ੍ਰੋਟੈਸਟ ਦਾ। ਔਰ ਉਸ ਤੋਂ ਬਾਅਦ ਉਹਨਾਂ ਨੇ ਰਾਤ ਆਪਣੀ ਰੋਟੀ ਵਗੈਰਾ ਬੰਨੀ, ਪੈਕ ਕੀਤੀ। ਸਵੇਰੇ ਉਹਨਾਂ ਨੇ ਬਹਾਦਰਗੜ੍ਹ ਤੋਂ ਗੱਡੀ ਫੜਨੀ ਸੀ, ਸਵੇਰ ਦੇ 5-5:30 ਵਜੇ ਉਹ ਆਟੋ ਰਿਕਸ਼ੇ ਦੇ ਇੰਤਜ਼ਾਰ ਸੜਕ ਦੇ ਕੰਢੇ ਡਿਵਾਈਡਰ ਤੇ ਬੈਠੀਆਂ ਲੱਭ ਰਹੀਆਂ ਸੀ। ਆਟੋ ਰਿਕਸ਼ਾ ਆਏ ਔਰ ਅਚਾਨਕ ਇੱਕ ਟਰੱਕ ਜਿਹੜਾ ਹੈ ਉਹਦੇ ਉੱਤੇ ਆਇਆ, ਆ ਕੇ ਚੜ ਗਿਆ। ਉਹਨਾਂ ਤਿੰਨਾਂ ਨੂੰ ਉਹਨੇ ਦਰੜ ਦਿੱਤਾ ਮੌਕੇ ਤੇ ਹੀ, ਔਰ 2 ਜ਼ਖਮੀ ਹਾਲਤ 'ਚ ਨੇ। ਹੁਣ ਮੈਨੂੰ ਜਦੋਂ ਮੈਂ ਇਹ ਖਬਰ ਦੇਖੀ, ਪਹਿਲਾਂ ਹੀ ਮੇਰਾ ਸੀ ਕਿ ਵੀ ਇਹ ਵੀ ਉਹੀ ਦੁਹਰਾ ਹੈ, ਇੱਕ ਖੌਫ ਪੈਦਾ ਕਰਨਾ, ਡਰ ਪੈਦਾ ਕਰਨਾ। ਉਸ ਤੋਂ ਪਹਿਲਾਂ ਸੁਪਰੀਮ ਕੋਰਟ ਆਲਰੇਡੀ ਕਹਿ ਚੁੱਕਾ ਹੈ ਪਿਛਲੀ ਹੀਅਰਿੰਗ ਵੇਲੇ ਕਿ ਜੀ ਇਹ ਸੜਕਾਂ ਕਿਉਂ ਬੰਦ ਕੀਤੀਆਂ ਹੋਈਆਂ, ਇਹ ਕਿਉਂ ਬਲੌਕ ਨੇ। ਔਰ ਅਸੀਂ ਜੇ ਦੂਸਰਾ ਪਾਰਟ ਦੇਖੀਏ ਤੇ ਮੈਨੂੰ ਇਹ ਲੱਗਦਾ ਸੀ ਕਿ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਇਹ ਇਹਨਾਂ ਬਾਰਡਰ ਦੇ ਉੱਤੇ ਵੀ ਕਰਨਗੇ, ਕੋਈ ਨਾ ਕੋਈ ਉਹਨੂੰ ਅਨਕੰਟਰੋਲਡ ਬਣਾਉਣਗੇ। ਹਾਲਾਂ ਜਦੋਂ ਹੁਣ ਸੁਪਰੀਮ ਕੋਰਟ ਦਾ ਇਹ ਸੀ ਕਿ ਜੀ ਸੜਕਾਂ ਖਾਲੀ ਕਰੋ, ਦੂਜਾ ਤੇ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਸੀ ਜਾਂ ਉਹਨਾਂ ਦੇ ਵਕੀਲਾਂ ਨੇ ਕਿਹਾ ਜੀ ਅਸੀਂ ਤਾਂ ਬੰਦ ਹੀ ਨਹੀਂ ਕੀਤੀਆਂ ਹੋਈਆਂ, ਇਹ ਤਾਂ ਬੈਰੀਕੇਡ ਇਹਨਾਂ ਨੇ ਖੁਦ ਹੀ ਲਾਏ ਹੋਏ ਨੇ, ਪੁਲਿਸ ਨੇ ਲਾਏ ਨੇ, ਕਿਤੇ ਕਿੱਲਾਂ ਲਾਈਆਂ, ਕਿਤੇ ਵੱਡੇ ਵੱਡੇ ਬੋਲਡਰ ਲਿਆ ਕੇ ਸੁੱਟੇ ਹੋਏ ਨੇ। ਅੱਜ ਜਦੋਂ ਅਸੀਂ ਇੱਕ ਪਾਸੇ ਇਹ ਖਬਰ ਦੇਖ ਰਹੇ ਹਾਂ, ਦੂਸਰੇ ਪਾਸੇ ਖਬਰ ਹੈ ਦਿੱਲੀ ਪੁਲਿਸ ਸਟਾਰਟਸ ਰਿਮੂਵਿੰਗ ਬੈਰੀਕੇਡਸ ਐਟ ਟਿਕਰੀ ਬਾਰਡਰ ਪੁਆਇੰਟ। ਹੁਣ ਟਿਕਰੀ ਦੇ ਵਿੱਚ ਹੀ ਐਕਸੀਡੈਂਟ ਜਿਹੜਾ ਜਿਹਨੂੰ ਨਾਂ ਦਿੱਤਾ ਗਿਆ, ਔਰ ਉਹਦੇ 'ਚ ਖਬਰ ਹੈ ਕਿ ਵੀ 4 out of 8 layers of barricades at Tikri border have been removed. However, the cement barricades are still there and road remains closed for commuters. ਹੁਣ ਇੱਕ ਪਾਸੇ ਉਹਨਾਂ ਨੇ ਬੈਰੀਕੇਡ ਹਟਾਣੇ ਸ਼ੁਰੂ ਕੀਤੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਹੁਣ ਨਾ ਕੋਈ ਫਾਈਨਲ ਜਿਹੜਾ ਹੈ ਉਹਨਾਂ ਨੇ ਸਟ੍ਰਾਈਕ ਕਰਨਾ ਹੈ। ਪਰ ਜਿਹੜੀ ਖਬਰ ਇਸ ਹਵਾਲੇ ਨਾਲ ਆਈ, ਇੱਕਦਮ ਬਾਅਦ ਇੱਕ ਪਾਸੇ ਤਾਂ ਕਿਸਾਨ ਲੀਡਰ ਸੀ, ਉਹਨਾਂ 'ਚੋਂ 1-2 ਨੇ ਕਿਹਾ ਕਿ ਜੀ ਇਹ ਐਕਸੀਡੈਂਟ, ਹਾਲਾਂ ਜਿਹੜਾ ਡਰਾਈਵਰ ਹੈ ਉਹ ਮਾਰ ਕੇ ਉਹਨਾਂ ਨੂੰ ਭੱਜ ਜਾਂਦਾ ਉੱਥੋਂ ਮੌਕੇ ਤੋਂ, ਦੇਖੋ ਬਾਅਦ 'ਚ ਕਿਹਾ ਜਾਂਦਾ ਹੈ ਗ੍ਰਿਫਤਾਰ ਹੋਇਆ। ਪੁਲਿਸ ਵੀ ਕਹਿ ਰਹੀ ਹੈ ਜੀ ਇਹ ਕੋਈ ਇਲ ਇੰਟੈਂਸ਼ਨ ਨਹੀਂ ਲੱਗਦੀ, ਸਵੇਰ ਦਾ ਵੇਲਾ ਸੀ, ਡਰਾਈਵਰ ਨੂੰ ਸ਼ਾਇਦ ਨਜ਼ਰ ਨਹੀਂ ਆਇਆ ਕਿ ਡਿਵਾਈਡਰ ਦੇ ਪਾਰ ਕੌਣ ਹੈ, ਔਰ ਉਹ ਜਿਹੜੇ ਪੁਰਾਣਾ ਟਰੱਕ ਸੀ 15 ਸਾਲ ਪੁਰਾਣਾ, ਉਹਦੀਆਂ ਸ਼ਾਇਦ ਬ੍ਰੇਕਾਂ ਨਹੀਂ ਲੱਗੀਆਂ। ਪਰ ਇਸ ਸਾਰੇ ਤੋਂ ਮੈਂ ਸਮਝਦਾ ਹਾਂ ਕਿ ਇਸ ਨੂੰ, ਹਾਲਾਂ ਮੈਨੂੰ ਇਹ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਉਹੀ ਜਿਹੜੇ ਖੁਦ ਉਸੇ ਹੀ ਕਾਤਲ ਨਿਜ਼ਾਮ ਦਾ ਹਿੱਸਾ ਨੇ ਉਹਨਾਂ ਨੂੰ ਕੋਟ ਕਰਾਂ, ਪਰ ਇਸ ਦੇ ਉੱਤੇ ਇਹਨਾਂ ਦੋਵਾਂ ਦਾ ਜਿਹੜਾ ਟਵੀਟ ਹੈ ਉਹ ਇਹ ਦੱਸਦਾ ਹੈ ਕਿ ਭਾਈ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕੀ ਹੋਇਆ। ਇਹਦੇ 'ਚ ਉਹਨੇ ਇਹ ਕਿਹਾ, ਰਾਹੁਲ ਗਾਂਧੀ ਨੇ, ਕਿ ਮਦਰ ਇੰਡੀਆ, अन्दाताs of country, the food provider of the country have been crushed. This cruelty and hatred are hollowing out our country. My condolences. ਕਿ ਭਾਈ ਇਹ ਅੰਦਾਤਾ ਇਸ ਧਰਤੀ ਦਾ ਮਾਰਿਆ, ਉਹਨਾਂ ਮਾਈਆਂ ਨੂੰ ਮਾਰਿਆ ਗਿਆ, ਔਰ ਉਹਨਾਂ ਨੇ ਜਿਹੜਾ ਹੈ ਕਿ ਕਰੂਐਲਿਟੀ ਔਰ ਨਫ਼ਰਤ ਹੈ ਕਿ ਭਾਈ ਜੇ ਤੁਸੀਂ ਸਿੱਧਾ ਰੂਲ ਆਊਟ ਵੀ ਕਰ ਦਿਓ ਕਿ ਨਹੀਂ ਕੀਤਾ, ਲੇਕਿਨ ਜੇ 1 ਸਾਲ ਤੋਂ ਬੈਠੇ ਨੇ, ਸਰਕਾਰ ਬੋਲੀ ਹੈ, ਅੰਨੀ ਹੈ, ਉਹ ਸੁਣਨ ਨੂੰ ਤਿਆਰ ਨਹੀਂ ਜਾਂ ਉਹਦਾ ਕੋਈ ਰੈਜ਼ੋਲੂਸ਼ਨ ਕੱਢਣ ਨੂੰ ਤਿਆਰ ਨਹੀਂ, ਧਮਕੀਆਂ ਰਾਹੀਂ ਜਾਂ ਖਰੀਦਾਰੀ ਰਾਹੀਂ ਉਹ ਖਰੀਦਣਾ ਚਾਹੁੰਦੀ ਹੈ, ਫਿਰ ਵੀ ਇਹਨਾਂ ਦੇ ਜਿਹੜੀ ਕਤਲਾਂ ਦੀ ਜ਼ਿੰਮੇਵਾਰੀ ਹੈ ਉਹ ਹਕੂਮਤ ਤੇ ਬਣਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਉਹਨੇ ਇਸ ਸਾਰੇ ਦੇ ਨਾਲ ਨਾਲ ਪ੍ਰਿਯੰਕਾ ਗਾਂਧੀ ਨੇ ਵੀ ਇਸ ਕਿਸਮ ਦਾ ਹੀ ਕਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਹੀ there is no proper price for the crop when the farmers grow it by working hard. ਉਹਨਾਂ ਨੇ ਬੁੰਦੇਲਖੰਡ 'ਚ ਮਾਰੇ ਗਏ 2 ਕਿਸਾਨਾਂ ਦੀ ਵੀ ਗੱਲ ਕੀਤੀ ਕਿ ਫਰਟੀਲਾਈਜ਼ਰ ਵੀ ਨਹੀਂ ਮਿਲ ਰਹੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਂਟਾਈ ਫਾਰਮਰ ਐਟੀਟਿਊਡ ਹੈ। ਔਰ ਇਸ ਸਾਰੇ ਦੇ ਉੱਤੇ ਇਹਨੇ she tagged the tweet a video of women expressing problems faced by her। ਇਸ ਸਾਰੇ 'ਚ ਹੁਣ
ਇਸ ਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਇਹ ਬਾਰਡਰ ਤੋਂ ਹਟਾਉਣ ਦੀ ਲਾਈਨ ਐਜ਼ ਏ ਵੈਪਨ, ਔਰ 2 ਦਿਨ ਤੋਂ ਜਿਹੜੀ ਡਰਾਮੇਬਾਜ਼ੀ ਸਿੰਘੂ ਬਾਰਡਰ ਤੇ ਚੱਲ ਰਹੀ ਹੈ, ਜਿਹੜਾ ਲਖਬੀਰ ਬੇਅਦਬੀ ਦੇ ਮਾਮਲੇ 'ਚ ਮਾਰਿਆ ਜਾਂਦਾ ਹੈ ਸਿੰਘੂ ਬਾਰਡਰ ਤੇ ਨਿਹੰਗਾਂ ਦੇ ਖੈਮੇ ਵੱਲੋਂ, ਜਿਹਦੇ ਥੱਲੇ ਆਲਰੇਡੀ 5 ਤੋਂ ਜ਼ਿਆਦਾ ਨਿਹੰਗ ਜਿਹੜੇ ਨੇ ਉਹਨਾਂ ਨੇ ਵੋਲੰਟਰੀਲੀ ਗ੍ਰਿਫਤਾਰੀ ਦਿੱਤੀ ਹੈ। ਇਹਨੂੰ ਕਿਵੇਂ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਪਿਛਲੇ ਕੱਲ ਇੱਕ ਹਿੰਦੂ ਮਜ਼ਦੂਰ ਸਮਿਤੀ ਦੇ ਨਾਂ ਥੱਲੇ ਬੀਜੇਪੀ ਦਾ ਹੀ ਗਰੁੱਪ ਹੈ, ਉਹਨਾਂ ਨੇ ਉੱਥੇ ਸਿੰਘੂ ਬਾਰਡਰ ਦੇ ਨੇੜੇ ਕਰਾਊਡ ਇਕੱਠੀ ਕਰਕੇ ਕਿਹਾ ਕਿ ਜੀ ਉਹਦੀ ਆਤਮਾ ਭਟਕ ਰਹੀ ਹੈ, ਜਿਵੇਂ ਉਹਨੂੰ ਕਰੂਅਲੀ ਮਾਰਿਆ ਗਿਆ, ਤੇ ਜਿੱਥੇ ਮਾਰਿਆ ਗਿਆ ਉੱਥੇ ਜਾ ਕੇ ਅਸੀਂ ਹਵਨ ਕਰਨਾ ਚਾਹੁੰਦੇ। ਹੁਣ ਪਹਿਲੀ ਗੱਲ ਤਾਂ ਉਸ ਦਾ ਜਿਹੜਾ ਇਹਨਾਂ ਦਾ ਕੋਈ ਸਬੰਧ, ਔਰ ਇਹ ਵੀ ਕਿਹਾ ਗਿਆ ਜੀ ਲਖਬੀਰ ਦੇ ਫੈਮਿਲੀ ਮੈਂਬਰ ਵੀ ਸਾਡੇ ਨਾਲ ਨੇ, ਲੇਕਿਨ ਬਾਅਦ ਸਾਹਮਣੇ ਆਇਆ ਵੀ ਕੋਈ ਫੈਮਿਲੀ ਮੈਂਬਰ ਨਹੀਂ ਹੈ। ਹਾਲਾਂਕਿ ਇਸ ਦੇ ਉਲਟ ਸਿੱਖ ਜਥੇਬੰਦੀਆਂ ਨੇ ਆਲਰੇਡੀ ਜਿਹੜੀਆਂ ਉਹਨਾਂ ਦੀਆਂ 3 ਬੱਚੀਆਂ, ਜਿਸ ਵਾਈਫ ਨੂੰ ਔਰ ਬੱਚਿਆਂ ਨੂੰ ਅਬੈਂਡਨ ਕੀਤਾ ਹੋਇਆ ਸੀ ਪਿਛਲੇ 5 ਸਾਲ ਤੋਂ, ਉਹਨਾਂ ਦੀ ਟੇਕ ਕੇਅਰ ਲੱਖ ਰੁਪਈਆ ਦੇਣਾ। ਔਰ ਗੱਲ ਇੱਥੇ ਹੀ ਨਹੀਂ ਹੈ, ਈਵਨ ਕਿਵੇਂ ਸ਼ਡਿਊਲ ਕਾਸਟ ਬੋਰਡ ਐਕਟਿਵ ਕਰਤਾ ਵਿਜੇ ਸਾਂਪਲਾ ਦੇ ਥੱਲੇ, ਜਿਹੜਾ ਵਿਜੇ ਸਾਂਪਲਾ ਇਹਨਾਂ ਦਾ ਮਿਨਿਸਟਰ ਵੀ ਸੀ ਔਰ MP ਸੀ ਪੰਜਾਬ ਤੋਂ। ਹਾਲਾਂਕਿ ਇਹ ਜਿਹੜਾ ਸ਼ਡਿਊਲ ਕਾਸਟ ਐਕਟ ਜਿਹਦੇ ਥੱਲੇ ਤੁਸੀਂ ਲੈਂਦੇ ਹੋ ਨੋਟਿਸ, ਉਹ ਤਾਂ ਹੁੰਦਾ ਜੇ ਕਿਸੇ ਸ਼ਡਿਊਲ ਕਾਸਟ ਨੂੰ ਕੋਈ ਹੋਰ ਮਾਰੇ। ਹੁਣ ਜਿਹੜੇ 4 ਨਿਹੰਗ ਜਿਹੜੇ ਨੇ ਜਿਨ੍ਹਾਂ ਦੇ ਨੇ ਉਸਦੀ ਜ਼ਿੰਮੇਵਾਰ, ਉਹ ਵੀ ਦਲਿਤ ਨੇ, ਮਾਰਿਆ ਜਾਣ ਵਾਲਾ ਵੀ ਦਲਿਤ ਦਾ ਇਸ਼ੂ ਹੀ ਨਹੀਂ ਹੈ, ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਗੰਦੀ ਵੋਟ ਪੋਲਿਟਿਕਸ ਕਰਨੀ ਹੈ ਤੇ ਇਹਨੂੰ ਦਲਿਤ ਡਿਵਾਈਡ ਕਰਨਾ ਹੈ ਕਿ ਭਾਈ ਇਹਨੂੰ ਮੇਨ ਸਟ੍ਰੀਮ ਜ਼ਿਮੀਦਾਰਾਂ ਨਾਲੋਂ ਅੱਡ ਕਰਨਾ ਹੈ। ਔਰ ਕਮਿਸ਼ਨ ਜਿਹੜਾ ਉਹ ਕਹਿ ਰਿਹਾ ਸਿੰਘੂ ਲਿੰਚਿੰਗ ਵਿਕਟਮਸ ਫੈਮਿਲੀ ਗੈਟਸ 50% ਕੰਪਨਸੇਸ਼ਨ ਅਮਾਉਂਟ, ਔਰ ਇਹ ਜਿਹੜੀਆਂ ਨੇ ਯੰਗ ਡਾਟਰਸ ਆਫ ਲਖਬੀਰ ਸਿੰਘ ਟੂ ਗੈਟ ਫ੍ਰੀ ਐਜੂਕੇਸ਼ਨ ਐਂਡ ਮਨੀ ਫॉर ਲਿਵਿੰਗ ਐਂਡ ਵਿਕਟਮਸ ਮਦਰ ਵਿਲ ਗੈਟ ਏ ਮੰਥਲੀ ਪੈਨਸ਼ਨ। ਹੁਣ ਇਹ ਜਿਹੜਾ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ ਚੇਅਰਮੈਨ ਵਿਜੇ ਸਾਂਪਲਾ ਉਹ ਕਹਿ ਰਿਹਾ ਜੀ ਉਹਨਾਂ ਨੂੰ ਵੀ ਅਸੀਂ ਐਜੂਕੇਸ਼ਨ ਫ੍ਰੀ, ਉਹਦੀ ਘਰਵਾਲੀ ਨੂੰ ਵੀ ਦੂਸਰਾ ਇਹ ਉਹ। ਔਰ ਆਲਰੇਡੀ ਉਹਨਾਂ ਨੇ ਕਿਹਾ ਕਿ ਜੀ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਦੇ ਥੱਲੇ ਆਲਰੇਡੀ 8.5 ਲੱਖ ਦਾ ਕੰਪਨਸੇਸ਼ਨ ਲਖਬੀਰ ਦੀ ਫੈਮਿਲੀ ਨੂੰ ਦੇ ਦਿੱਤਾ ਗਿਆ। ਹੁਣ ਇਹ ਇੱਕ ਪਾਸੇ ਜਦੋਂ ਸਰਕਾਰੀ ਲੈਵਲ ਦੇ ਉੱਤੇ ਇਸ ਕਿਸਮ ਦੀ ਐਨਕਰੇਜਮੈਂਟ ਵੀ ਹੋ ਰਹੀ ਹੈ, ਕੱਲ ਨੂੰ ਇਹ ਇਸ ਗੱਲ ਵੱਲ ਇਸ਼ਾਰਾ ਵੀ ਕਰਦਾ ਹੈ ਕਿ ਭਾਈ ਤੁਸੀਂ ਕਰੋ ਬੇਅਦਬੀ, ਜੇ ਮਾਰੇ ਵੀ ਜਾਓਗੇ ਤੇ ਤੁਹਾਡੀ ਜਿਹੜੀ ਹੈ ਸਰਕਾਰ ਤੁਹਾਨੂੰ ਕੰਪਨਸੇਸ਼ਨ ਵੀ ਦੇਗੀ, ਦੂਜਾ ਵੀ ਕਰੇਗੀ। ਔਰ ਜਿਵੇਂ ਹਿੰਦੂ ਆਊਟਫਿਟ ਨੇ ਉੱਥੇ ਜਾ ਕੇ ਹਵਨ ਕਰਨ ਦੇ ਨਾਂ ਥੱਲੇ ਇਹ ਸਾਰੇ ਨੂੰ ਉਹਨਾਂ ਨੇ ਇੱਕ ਕਮਿਊਨਲ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਸਾਥ ਦੇ ਨਾਲ ਜਿਹੜਾ ਇੱਕ ਪਾਸੇ ਬੀਜੇਪੀ ਦਾ ਜਾਂ ਸਰਕਾਰ ਦਾ ਪੈਂਤੜਾ ਇਹ ਕਿ ਭਾਈ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਕਨਫਿਊਜ਼ਨ ਪੈਦਾ ਕਰੋ, ਇੱਕ ਪਾਸੇ ਇਹ ਟਰੱਕ ਐਜ਼ ਏ ਵੈਪਨ ਦੂਸਰੀ ਵਾਰ ਲਖੀਮਪੁਰ ਖੀਰੀ ਤੋਂ ਬਾਅਦ ਐਨ ਬਾਰਡਰ ਦੇ ਉੱਤੇ ਉਹਨਾਂ ਨੇ ਆ ਕੇ ਟਿਕਰੀ ਦੇ ਇਸਤੇਮਾਲ ਕੀਤਾ। ਤੀਸਰਾ ਨਿਹੰਗ ਸਿੰਘਾਂ ਨੇ ਜੋ ਵੀ ਕੀਤਾ ਇਸ ਦੇ ਉੱਤੇ ਹਰ ਇੱਕ ਦਾ ਆਪਣਾ ਵਿਊ ਹੋ ਸਕਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਵੀ ਇਸ ਮੁੱਦੇ ਦੇ ਉੱਤੇ ਜੇ ਅੱਜ ਨਿਹੰਗਾਂ ਦਾ ਖੈਮਾ ਉੱਥੇ ਨਾ ਹੁੰਦਾ ਤੇ ਜਿਵੇਂ ਸ਼ਾਹੀਨ ਬਾਗ ਵਾਲਾ ਉਹ ਕੋਈ ਛੋਟੇ ਪ੍ਰੋਟੈਸਟ ਨਹੀਂ ਸੀ ਔਰ ਉਹਦੇ 'ਚ ਸਿਰਫ ਐਕਸਕਲੂਸਿਵ ਬੀਬੀਆਂ ਸੀ, ਕੋਈ ਇਹ ਚਾਰਜ ਵੀ ਨਹੀਂ ਸੀ ਲੱਗ ਸਕਦਾ। ਉੱਥੇ ਕਿਵੇਂ ਉਹਨਾਂ ਨੇ ਗੋਲੀ ਕਾਂਡ ਕਰਵਾਉਣ ਦੀ ਕੋਸ਼ਿਸ਼ ਕੀਤੀ, ਆਪਣਾ ਇੱਕ ਗੁੰਡਾ ਲਿਆ ਕੇ ਜਿਹਨੂੰ ਬਾਅਦ 'ਚ ਆਨਰ ਕੀਤਾ ਗਿਆ ਔਰ ਉਹਦੀ ਜ਼ਮਾਨਤ ਵੀ ਇਮੀਡੀਏਟਲੀ ਕਰ ਦਿੱਤੀ, ਉਹਨੇ ਗੋਲੀਆਂ ਵੀ ਚਲਾਈਆਂ ਆ ਕੇ ਕਿ ਇਹਨਾਂ ਨੇ ਔਰ ਆਨੇ ਬਹਾਨੇ ਉਹਨਾਂ ਨੂੰ ਉਠਾ ਦਿੱਤਾ ਕਿਉਂਕਿ ਉਹਨਾਂ ਨੇ ਇਸ ਹੱਦ ਤੱਕ ਟੈਰਰ ਪੈਦਾ ਕਰ ਦਿੱਤਾ ਹੈ। ਹੁਣ ਇਹੀ ਹਾਲ ਕਿਸਾਨਾਂ ਦੇ ਨਾਲ ਹੋਣਾ ਔਰ 26 ਜਨਵਰੀ ਤੋਂ ਬਾਅਦ ਇੱਕਦਮ ਬਾਅਦ ਕੀਤਾ 2 ਦਿਨ ਬਾਅਦ ਇੱਕ ਅਗਲੇ ਦਿਨ ਹੀ ਕਿ ਲਾਗਲੇ ਗੁੰਡੇ ਇਕੱਠੇ ਕਰਕੇ ਉਹਨਾਂ ਨੇ ਕੈਂਪ ਦੇ ਉੱਤੇ ਹਮਲਾ ਕੀਤਾ ਕਿਸਾਨਾਂ ਦੇ। ਜੇ ਨਿਹੰਗ ਸਿੰਘ ਨਾ ਬੈਠੇ ਹੁੰਦੇ ਤੇ ਇਹ ਤਾਂ ਕਦੋਂ ਦੇ ਉੱਥੋਂ ਉਹਨਾਂ ਨੇ ਗੁੰਡਾਗਰਦੀ ਕਰਕੇ ਉਹਨੂੰ ਰਾਈਟਿੰਗ ਬਣਾ ਦੇਣਾ ਸੀ, ਹਿੰਦੂ ਸਿੱਖਾਂ ਵਿਚਾਲੇ ਉਹਨਾਂ ਨੂੰ ਉਠਾ ਦੇਣਾ ਸੀ। ਹੁਣ ਇਹ ਜਿਹੜੀ ਘਟਨਾ ਉਸ ਸਿੰਘੂ ਬਾਰਡਰ ਦੇ ਉੱਤੇ ਵਾਪਰਦੀ ਹੈ 14 ਅਕਤੂਬਰ ਨੂੰ, ਉਸ ਤੋਂ ਬਾਅਦ ਇੱਕ ਪਾਸੇ ਜਿਹੜੇ ਵਿਦਨ ਇਹਨਾਂ ਦੇ ਰੈਂਟਾ ਸਿੱਖ ਖੜੇ ਕੀਤੇ ਹੋਏ ਨੇ, ਸੋਸ਼ਲ ਮੀਡੀਆ ਤੇ ਵੀ ਐਕਟਿਵ ਨੇ ਔਰ ਕੁਝ ਕਿਸਾਨ ਜਥੇਬੰਦੀਆਂ ਵੀ, ਉਹਨਾਂ ਦਾ ਜੀ ਨਿਹੰਗ ਇੱਥੋਂ ਜਾਣ, ਉਹਨਾਂ ਨੂੰ ਕਿਹਨੇ ਸੱਦਿਆ, ਕੌਣ ਲੈਣ ਗਿਆ ਇਹਨਾਂ ਨੂੰ, ਇਹ ਕਰ ਰਹੇ ਨੇ। ਹਾਲਾਂਕਿ ਸਿਆਣਿਆਂ ਨੇ ਕਿਹਾ ਤੁਸੀਂ ਬਚੇ ਹੀ ਇਸ ਲਈ ਹੋਏ ਹੋ ਕਿ ਨਿਹੰਗ ਬੈਠੇ ਹੋਏ ਨੇ। ਔਰ ਹੁਣ ਉਹਨਾਂ ਨੇ ਨਿਹੰਗਾਂ ਨੇ ਆਪਣਾ ਇੱਕ ਇਕੱਠ ਸੱਦਿਆ ਸੀ ਮਹਾਪੰਚਾਇਤ ਦੇ ਨਾਂ ਥੱਲੇ, ਰਿਪਰੈਜ਼ੈਂਟੇਟਿਵ ਗੈਦਰਿੰਗ, ਉਹਨਾਂ ਦੀਆਂ ਜਥੇਬੰਦੀਆਂ ਬਾਹਰੋਂ ਵੀ ਉਹਨਾਂ ਨੇ ਇਨਪੁਟ ਲਈ ਕਿਉਂਕਿ ਬਾਹਰਲੀਆਂ ਸਿੱਖ ਜਥੇਬੰਦੀਆਂ ਜਾਂ ਇੰਡੀਵਿਜੂਅਲ ਸਿੱਖ ਵੀ ਕਾਫੀ ਮਦਦ ਕਰ ਰਹੇ ਨੇ। ਔਰ ਕਿ ਭਾਈ ਉਹਨਾਂ ਨੇ ਪੁੱਛਿਆ ਸੀ ਕਿ ਸਾਨੂੰ ਦੱਸੋ ਕਿ ਭਾਈ ਆ ਵੀ ਸਾਡੇ ਇਹਨਾਂ ਦੇ ਕੁਝ ਜਿਹੜੇ ਨੇ
ਕਾਮਰੇਡ ਉਹ ਕਹਿੰਦੇ ਨੇ ਜਾਓ ਬਾਹਰ ਵੀ ਹੈ। ਔਰ ਇਹ ਫੈਸਲਾ ਕੀਤਾ ਗਿਆ ਉਹਨਾਂ ਵੱਲੋਂ ਜਦੋਂ ਕਿ ਉਹਨਾਂ ਨੇ ਕੱਲ ਆਪਣਾ ਫੈਸਲਾ ਸੁਣਾਇਆ ਕਿ ਨਿਹੰਗਸ ਡਿਸਾਈਡ ਟੂ ਸਟੇ ਪੁੱਟ ਐਟ ਸਿੰਘੂ ਬਾਰਡਰ। ਉਹਨਾਂ ਨੇ ਕਿਹਾ ਕਿ ਜੀ ਇੱਥੇ ਰਹਿਣਗੇ। ਉਹਨਾਂ ਨੇ ਕਿਹਾ ਜਦੋਂ ਤੱਕ ਕਿ ਮੋਰਚਾ ਖਤਮ ਨਹੀਂ ਹੁੰਦਾ। ਔਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਇੱਕ ਚੰਗਾ ਫੈਸਲਾ ਹੈ, ਇਹਨੂੰ ਦੇਖਦੇ ਹਾਂ ਅਸੀਂ ਕਿ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਟਕਰਾਅ ਦੀ ਲਾਈਨ ਨਾ ਬਣੇ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਟ੍ਰੇਨਡ ਜਥੇ ਪੰਜਾਬ ਦੇ ਵਿੱਚ ਭੇਜਾਂਗੇ। ਜਿੰਨੇ ਗੁਰਦੁਆਰੇ ਨੇ ਉਹਨਾਂ 'ਚ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਉੱਥੇ 24 ਆਵਰ ਕੀ ਪਹਿਰੇਦਾਰੀ ਹੈਗੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਏ। ਜੇ ਉੱਥੇ ਕਿਸੇ ਨੇ ਰੱਖਿਆ ਗੁਰੂ ਗ੍ਰੰਥ ਸਾਹਿਬ ਔਰ ਕੋਈ ਸਾਂਭ ਸੰਭਾਲ ਨਹੀਂ ਹੈ ਤੇ ਉੱਥੋਂ ਅਸੀਂ ਮਹਾਰਾਜ ਦਾ ਸਰੂਪ ਲੈ ਵੀ ਆਵਾਂਗੇ। ਔਰ ਜਿਨ੍ਹਾਂ ਨੂੰ ਲੋੜ ਹੋਈ, ਜਿਨ੍ਹਾਂ ਦੇ ਕੋਲ ਪ੍ਰਬੰਧ ਨਹੀਂ ਹੈ, ਅਸੀਂ ਆਪਣੇ ਜਿਹੜੇ ਸਿੰਘ ਹੈ ਉਹਨੂੰ ਪ੍ਰੋਟੈਕਟ ਵੀ ਕਰਨਗੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਚੰਗਾ ਤਰੀਕਾ ਹੈ, ਪਰ ਇਹਨੂੰ ਇਹ ਵੀ ਨਾ ਹੋਏ ਕਿ ਵੀ ਨਿਹੰਗਾਂ 'ਚ ਵੀ ਆਏ ਵੀ ਅਸੀਂ ਗੁਰਦੁਆਰਿਆਂ ਤੇ ਕਬਜ਼ੇ ਕਰਨੇ ਨੇ ਤੇ ਸ਼੍ਰੋਮਣੀ ਕਮੇਟੀ ਨੂੰ ਲੱਗੇ ਕਿ ਵੀ ਅਜੇ ਤਾਂ ਮੰਨਤਾਂ ਤੋਂ ਲੈ ਕੇ ਅਸੀਂ ਕਬਜ਼ੇ ਕੀਤੇ ਹੋਏ ਨੇ, ਨਵੇਂ ਆ ਕੇ ਕਬਜ਼ੇ ਕਰਨ। ਟਕਰਾਅ ਹੀ ਉਹਨਾਂ ਕਮੇਟੀਆਂ ਦੇ ਨਾਲ ਸ਼ੁਰੂ ਹੋ ਜਾਏ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ RSS, ਹਿੰਦੂਤਵੀ ਏਜੰਸੀਆਂ ਬੈਂਟ ਅਪੌਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਾਰਵਾਈਆਂ 2015 ਤੋਂ ਸੌਦਾ ਸਾਧ ਦੇ ਚੇਲਿਆਂ ਰਾਹੀਂ ਇਹਨਾਂ ਨੇ ਸ਼ੁਰੂ ਕਰਾਈਆਂ। ਸੌਦਾ ਸਾਧ ਨੂੰ ਕੌਣ ਸਪੋਰਟ ਕਰ ਰਿਹਾ? ਇਹਦੇ ਬਾਵਜੂਦ 3 ਕ੍ਰਿਮੀਨਲ ਕੇਸਾਂ ਦੇ ਵਿੱਚ ਉਹ ਉਮਰ ਕੈਦ ਭੋਗ ਰਿਹਾ। ਲੇਕਿਨ ਹਰਿਆਣਾ ਸਰਕਾਰ ਕਿਵੇਂ ਉਹਦੀ ਪਿੱਠ ਤੇ ਖੜੀ ਹੈ, ਕਿਵੇਂ ਏਜੰਸੀਆਂ, ਅਦਾਲਤਾਂ। ਹੁਣ ਉਹ ਫਰੀਦਕੋਟ ਜੱਜ ਨੇ ਕਿਹਾ ਸੀ ਕਿ ਭਾਈ ਉਹਨੂੰ ਇੱਥੇ ਸੱਦੋ ਜਿਹੜਾ ਸਲਾਮਤਪੁਰੇ 'ਚ 10ਵੇਂ ਪਾਤਸ਼ਾਹ ਦਾ ਬਾਣਾ ਪਹਿਨ ਕੇ ਉਹਨੇ ਕੀਤਾ। ਅੱਜ ਹਾਈ ਕੋਰਟ ਨੇ ਕਹਿਤਾ ਨਹੀਂ ਉੱਥੇ ਨਹੀਂ ਜਾ ਸਕਦਾ। ਸੋ ਹਕੂਮਤ ਔਰ ਉਹਨਾਂ ਨੇ ਇਹਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸ਼ੁਰੂਆਤ ਕਰਵਾਈ ਸੌਦਾ ਸਾਧ ਦੇ ਚੇਲਿਆਂ ਰਾਹੀਂ, ਜੋ ਬੁਰਜ ਜਵਾਹਰ ਸਿੰਘ ਵਾਲਾ 'ਚ ਹੋਇਆ ਔਰ ਦੂਸਰੇ। ਸੋ ਹੁਣ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਈ ਤੁਸੀਂ ਕੈਮਰੇ ਕੂਮਰੇ ਵੀ ਲਾ ਲਓ, CCTV ਜਿਹੜੇ ਆਉਣ ਵਾਲੇ ਨੇ ਮੂੰਹ ਸਿਰ ਬੰਨ ਕੇ ਆ ਕੇ ਪਹਿਲਾਂ ਕੈਮਰਾ ਪਾਉਂਦੇ ਨੇ। ਸੋ ਕੁਛ ਵਕਤ ਦੇ ਲਈ ਜਦੋਂ ਤੱਕ ਇਹਨਾਂ ਦਾ ਮੂੰਹ ਨਹੀਂ ਭੰਨਿਆ ਜਾਂਦਾ, ਇਹ ਜਿਹੜਾ 24 ਆਵਰ ਪਹਿਰਾ। ਔਰ ਇਹਦੇ ਥੱਲੇ ਵੀ ਜਿਹੜੇ ਵਾਧੂ ਗੁਰਦੁਆਰੇ ਬਹੁਤ ਸਾਰੇ ਬਣੇ ਹੋਏ ਨੇ ਜਿਨ੍ਹਾਂ 'ਚ ਕੋਈ ਜਿਨ੍ਹਾਂ ਦੀ ਰੱਖਿਆ ਨਹੀਂ ਹੈ ਕੋਈ, ਉਹਨਾਂ ਨੂੰ ਵੀ ਸਮੇਟਣ ਦੀ ਲੋੜ ਹੋਣੀ ਚਾਹੀਦੀ ਹੈ। ਔਰ ਇਹਦੇ ਬਾਰੇ ਪਹਿਲਾਂ ਹੀ ਅਕਾਲ ਤਖਤ ਦਾ ਮੂਵ ਸੀ ਕਿ ਪਿੰਡ ਦੇ ਵਿੱਚ ਤੁਸੀਂ ਇੱਕ ਗੁਰਦੁਆਰਾ ਰੱਖੋ। ਸੋ ਮੈਂ ਸਮਝਦਾ ਹਾਂ ਕਿ ਵੀ ਸਾਨੂੰ ਦੁਸ਼ਮਣ ਦਾ ਜੋ ਚਾਲਾਂ ਨੇ ਉਹ ਸਮਝ ਆ ਗਈਆਂ ਨੇ ਔਰ ਇਹ ਸਾਨੂੰ ਹਥਿਆਰਬੰਦ ਤਰੀਕੇ ਦੇ ਨਾਲ ਆਪਣੇ ਗੁਰਦੁਆਰਿਆਂ ਦੀ, ਆਪਣੇ ਇਸ਼ਟ ਦੀ ਖੁਦ ਹੀ ਜਿਹੜੀ ਹੈ ਉਹ ਹਿਫਾਜ਼ਤ ਕਰਨੀ ਪਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥ ਲੈਣੇ ਬ੍ਰੇਕ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਆਜ਼ਾਦ ਨਾਨ ਪ੍ਰੋਫਿਟ ਮੀਡੀਆ ਅਦਾਰਾ ਹੈ। ਸੋ TV 84 ਨੂੰ ਸਿਆਸੀ ਜਾਂ ਕਾਰਪੋਰੇਟ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਸੀਂ ਆਪ ਸਭ ਦਰਸ਼ਕਾਂ ਤੇ ਨਿਰਭਰ ਕਰਦੇ ਹਾਂ। ਸੋ ਆਜ਼ਾਦ ਸਿੱਖ ਪੱਤਰਕਾਰਿਤਾ ਨੂੰ ਜਿਉਂਦਾ ਰੱਖਣਾ ਸਮੇਂ ਦੀ ਜਿਹੜੀ ਮੁੱਖ ਲੋੜ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਇਹ ਜਿਹੜਾ ਸੰਭਵ ਨਹੀਂ ਹੈ। ਸੋ ਆਪਣੇ ਦਸਵੰਧ ਵਿੱਚੋਂ TV 84 ਨੂੰ ਡੋਨੇਟ ਕਰੋ। ਸਕਰੀਨ ਤੇ ਆ ਰਹੀ ਜਿਹੜੀ ਜਾਣਕਾਰੀ ਨਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਤੁਸੀਂ ਸਾਡੀ ਜਿਹੜੀ ਵੈਬਸਾਈਟ www.tv84.tv ਜਾਂ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ TV 84 ਨੂੰ ਡੋਨੇਟ ਕਰ ਸਕਦੇ ਹੋ। ਸੋ ਪਲੀਜ਼ ਸਪੋਰਟ ਇੰਡੀਪੈਂਡੈਂਟ ਜਰਨਲਿਜ਼ਮ। ਸੋ ਥੈਂਕ ਯੂ ਸੋ ਮਚ। ਸੋ ਦਰਸ਼ਕੋ, ਇੱਥੇ ਲੈਣੇ ਬ੍ਰੇਕ। ਵਿਊਅਰ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।